ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇੱਕ ਅਜਿਹੀ ਖਬਰ ਤੋਂ, ਜਿਹੜੀ ਖਬਰ ਜਾ ਜੁੜਦੀ ਹੈ ਕਾਨੂੰਨ ਦੀ ਸਰਵਉੱਚ ਧਿਰ ਦੇ ਨਾਲ, ਸੁਪਰੀਮ ਕੋਰਟ ਦੇ ਨਾਲ। ਪਰ ਨਾਲੋਂ ਨਾਲ ਇੱਕ ਫਿਲਾਸਫਰ ਦੇ ਕਈ ਕਥਨ ਵੀ ਆਪਾਂ ਨੂੰ ਯਾਦ ਆ ਜਾਂਦੇ ਆ। ਇੱਕ ਬਹੁਤ ਮਹਾਨ ਚਿੰਤਕ ਦੇ ਕਹੇ ਨੇ ਕਿ ਜਸਟਿਸ ਡਿਲੇਡ ਜਸਟਿਸ ਡਿਨਾਈਡ। ਜਦੋਂ ਨਿਆਂ ਨਹੀਂ ਕੀਤਾ ਜਾਂਦਾ ਜਾਂ ਦੇਰ ਕਰ ਦਿੱਤੀ ਜਾਂਦੀ ਹੈ ਤਾਂ ਉਹ ਨਿਆਂ ਨਾ ਦੇਣ ਦੇ ਬਰਾਬਰ ਹੈ। ਬੰਦੀ ਸਿੰਘਾਂ ਦੀ ਗੱਲ ਕਰੀਏ, ਚਰਚਾ ਚੱਲੀ ਹੈ ਕਿ ਬੰਦੀ ਸਿੰਘਾਂ ਦੀ ਵੀ ਰਿਹਾਈ ਹੋ ਸਕਦੀ ਹੈ, ਜਿਹਦੇ ਲਈ ਦਹਾਕਿਆਂ ਬੱਧੀ ਲੋਕ, ਇਨਸਾਫ ਪਸੰਦ ਲੋਕ ਜੱਦੋ-ਜਹਿਦ ਕਰ ਰਹੇ ਨੇ ਜੀ। ਪ੍ਰਵੀਨ ਜੀ, ਮਾਨਯੋਗ ਸੁਪਰੀਮ ਕੋਰਟ ਨੇ ਇੱਕ ਆਦੇਸ਼ ਜਾਰੀ ਕੀਤਾ ਜੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ। ਜੀ ਉਹਨਾਂ ਨੇ ਸੂਬੇ ਜਿਹੜੇ, ਚਾਹੇ ਉਹ ਪੂਰਨ ਸੂਬੇ ਨੇ ਚਾਹੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਉਹਨਾਂ ਦੇ ਗ੍ਰਹਿ ਸਕੱਤਰਾਂ ਨੂੰ ਕਿਹਾ ਕਿ ਤੁਸੀਂ ਇਹ ਯਕੀਨੀ ਬਣਾਓ ਕਿ ਤੁਹਾਡੀਆਂ ਜੇਲ੍ਹਾਂ ਦੇ ਵਿੱਚ ਉਹ ਬੰਦੇ ਨਹੀਂ ਹੋਣਗੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਹ ਬਾਹਰ ਹੋਣੇ ਚਾਹੀਦੇ। ਸੋ ਇਸ ਹੁਕਮ ਨੇ, ਇਸ ਆਦੇਸ਼ ਨੇ ਕਿਤੇ ਨਾ ਕਿਤੇ ਆਸ ਜਗਾਈ ਕਿ ਹੁਣ ਹੋ ਸਕਦਾ ਬੰਦੀ ਸਿੰਘਾਂ ਦੀ ਵੀ ਰਿਹਾਈ ਹੋਵੇ। ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਪੂਰੀ ਤਰ੍ਹਾਂ ਰਾਜਨੀਤਿਕ ਮਸਲਾ ਹੈ। ਜੀ ਜੀ, ਇਕੱਲੇ ਬੰਦੀ ਸਿੰਘਾਂ ਦਾ ਹੀ ਨਹੀਂ ਹੈ। ਜਿਹੜੇ ਹੋਰ ਕਾਰਕੁਨ ਨੇ ਵੱਖ-ਵੱਖ ਸੂਬਿਆਂ 'ਚ, ਜਿਹੜੇ ਸਰਕਾਰ ਲਈ ਚੈਲੰਜ ਬਣਦੇ ਨੇ, ਸਰਕਾਰਾਂ ਨੂੰ ਸਵਾਲ ਕਰਦੇ ਨੇ, ਕਿਸੇ ਮੂਵਮੈਂਟ ਦੀ ਅਗਵਾਈ ਕਰਦੇ ਨੇ, ਹੈਨਾ, ਕਿਸੇ ਲਹਿਰ ਦੇ ਵਿੱਚ ਨੇ, ਫਿਰ ਉਹ ਜਿਹੜੀਆਂ ਚੀਜ਼ਾਂ ਰੜਕਣ ਲੱਗਦੀਆਂ ਨੇ, ਫਿਰ ਇਸ ਤਰੀਕਾਕਾਰ ਨਾਲ ਉਹਨਾਂ ਨੂੰ ਅੰਦਰ ਰੱਖਿਆ ਜਾਂਦਾ। ਵੈਸੇ ਜਿਹੜੀ ਇਹ ਹੁਕਮ ਆਇਆ ਮਾਨਯੋਗ ਸੁਪਰੀਮ ਕੋਰਟ ਦਾ, ਇਹ ਆਪਣੇ ਆਪ 'ਚ ਇਸ ਗੱਲ ਦਾ ਪ੍ਰਗਟਾਵਾ ਕਰਦਾ ਹੈ ਕਿ ਅਦਾਲਤਾਂ ਦੇ ਹੁਕਮਾਂ ਦੀ ਵੀ ਤਾਮੀਲ ਸਿਸਟਮ ਨਹੀਂ ਕਰ ਰਿਹਾ। ਸਹੀ ਹੈ, ਬਿਲਕੁਲ ਸਹੀ। ਅਦਰਵਾਈਜ਼ ਤਾਂ ਤੁਸੀਂ ਇਹ ਦੇਖੋ ਕਿ ਜਦੋਂ ਕਾਨੂੰਨ ਨੇ ਸਜ਼ਾ ਸੁਣਾਤੀ, ਕਾਨੂੰਨ ਦੀ ਨਜ਼ਰ ਦੇ ਵਿੱਚ ਜਿਹੜਾ ਅੰਦਰ ਗਿਆ ਉਹ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਘਿਰਿਆ ਤਾਂ ਹੀ ਅੰਦਰ ਗਿਆ, ਉੱਥੇ ਜੇ ਇਹ ਅਸਬਤ ਸਾਬਤ ਹੋਏ। ਹੁਣ ਉੱਥੇ ਤੱਕ ਤਾਂ ਕੋਈ ਸਵਾਲ ਨਹੀਂਗਾ, ਪਰ ਜਦੋਂ ਕਾਨੂੰਨ ਨੇ ਸਜ਼ਾ ਸੁਣਾਤੀ ਤੇ ਕਾਨੂੰਨ ਨੇ ਨਾਲ ਇਹ ਤਰੀਕ ਵੀ ਤਾਂ ਮੁਕੱਰਰ ਕਰਤੀ ਨਾ ਕਿ ਇੰਨੀ ਤਰੀਕ ਤੱਕ ਦੀ ਸਜ਼ਾ। ਸਮਾਂ ਤਾਂ ਮੁਕੱਰਰ ਹੋ ਗਿਆ ਨਾ ਕਿ ਇੰਨੇ ਦਿਨਾਂ ਦਾ ਸਮਾਂ ਹੈ। ਆਹ ਜੇ ਦਿਨ ਰਾਤ ਮਿਲਾ ਕੇ ਵੀ ਤਾਂ ਵੀ ਆਹ ਦਿਨ ਬਣਦੇ ਨੇ, ਉਹ ਚਾਰਟ ਜਦ, ਤੇ ਫਿਰ ਉਹਦੇ ਆਧਾਰ ਤੇ ਉਹ ਤਰੀਕ ਮੁੱਕਣ ਤੋਂ ਬਾਅਦ ਉਹਦੀ ਰਿਹਾਈ ਕਿਉਂ ਨਹੀਂ ਜੀ? ਫਿਰ ਕਾਨੂੰਨ ਦਾ ਪਾਲਣਾ ਕਿਹਨੇ ਨਹੀਂ ਕੀਤੀ ਜੀ? ਜਦੋਂ ਸਿਰਫ ਤੁਸੀਂ ਹੁਕਮ ਜਾਰੀ ਕਰੋਗੇ ਤੇ ਉਹਨਾਂ ਨੂੰ ਪਤਾ ਹੈ ਸਾਡੇ ਤੇ ਕੋਈ ਐਕਸ਼ਨ ਨਹੀਂ ਹੋਣਾ, ਤਦ ਤੱਕ ਤਾਂ ਹੀ ਚੱਲੂਗਾ। ਜਾਂ ਤਾਂ ਫਿਰ ਇਹ ਹੋਵੇ ਕਿ ਜਿਹੜੇ ਗ੍ਰਹਿ ਸਕੱਤਰ ਨੇ, ਜਿਹੜੇ ਮੁੱਖ ਮੰਤਰੀ ਨੇ, ਜਿਹੜੇ ਗ੍ਰਹਿ ਵਿਭਾਗ ਨੇ, ਜਿਹੜੇ ਜੇਲ੍ਹ ਪ੍ਰਸ਼ਾਸਨ ਨੇ ਇਸ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਹੋਵੇ, ਉਹਨਾਂ ਦੀ ਥਾਂ ਤੇ ਉਹਨਾਂ ਨੂੰ ਬੈਰਕ 'ਚ ਬਿਠਾਇਆ ਹੋਵੇ, ਫਿਰ ਤਾਂ ਪਤਾ ਲੱਗ ਜਾਵੇ। ਸਹੀ ਹੈ, ਬਿਲਕੁਲ। ਜਦੋਂ ਡਰ ਪੈ ਹੀ ਨਹੀਂ, ਸਰਕਾਰ ਦੀ ਨਜ਼ਰ 'ਚ, ਸਿਸਟਮ ਦੀ ਨਜ਼ਰ 'ਚ ਇਹਨਾਂ ਨੂੰ ਤੁਸੀਂ ਸਜ਼ਾਵਾਂ ਦਿੱਤੀਆਂ, ਤੁਹਾਡੀ ਨਜ਼ਰ 'ਚ ਅਪਰਾਧੀ ਨੇ ਕਿਸੇ ਵੀ ਮਾਮਲੇ 'ਚ, ਕਿਸੇ ਵੀ ਤਰ੍ਹਾਂ ਨਾਲ। ਜਦੋਂ ਕਿ ਇਹ ਸਾਰਾ ਮਾਮਲਾ ਜਿਹੜਾ ਬੰਦੀ ਸਿੰਘਾਂ ਦਾ, ਸਮਾਜਿਕ ਕਾਰਕੁਨਾਂ ਦਾ, ਇਹ ਕੋਈ ਕਤਲੋਗਾਰਤ, ਲੁੱਟ ਖੋਹ ਹੈ, ਕੋਈ ਇਹੋ ਜਿਹਾ ਕੋਈ ਮਾਮਲੇ ਨਹੀਂ ਹੈਗੇ। ਉਸ ਸਮੇਂ ਦੇ ਬਹਿਣ 'ਚ ਇੱਕ ਮੂਵਮੈਂਟ ਦੇ ਤਹਿਤ, ਇੱਕ ਸੰਘਰਸ਼ ਦੇ ਤਹਿਤ, ਇੱਕ ਆਪਣੀ ਵਿਚਾਰਧਾਰਾ ਦੇ ਤਹਿਤ ਆਏ ਮਾਮਲੇ ਨੇ। ਸੋ ਉਸ ਹਵਾਲੇ ਨਾਲ ਤੁਸੀਂ ਉਹਨਾਂ ਨੂੰ ਸਜ਼ਾ ਸੁਣਾਤੀ, ਉਸ ਤੋਂ ਬਾਅਦ ਉਹਨਾਂ ਦਾ ਹੱਕ ਬਣਦਾ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ। ਤੇ ਜੇ ਮਾਨਯੋਗ ਸੁਪਰੀਮ ਕੋਰਟ ਨੂੰ ਹੁਣ ਇਹ ਹੁਕਮ ਦੇਣੇ ਪੈ ਰਹੇ ਨੇ, ਮਤਲਬ ਤੁਹਾਡੇ ਪਿਛਲੇ ਹੁਕਮਾਂ ਦੀ ਪਾਲਣਾ ਨਹੀਂ ਹੋਈ ਜੀ। ਸਹੀ ਹੈ। ਤੇ ਹੁਣ ਵੀ ਇਹਦੀ ਕੌਣ ਗਰੰਟੀ ਲਊਗਾ ਕਿ ਪਾਲਣਾ ਹੋ? ਕਿਉਂਕਿ ਅਸੀਂ ਤਰੀਕਾਕਾਰ ਦੇਖਦੇ ਹਾਂ ਸਰਕਾਰਾਂ ਦਾ, ਜਦੋਂ ਬੰਦੇ ਛੱਡਣ ਦਾ ਮੌਕਾ ਆਉਂਦਾ, ਭੁੱਲਰ ਦਾ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਵਾਲੇ ਤਾਂ ਮਾਮਲੇ ਤੇ ਕੇਜਰੀਵਾਲ ਸਰਕਾਰ ਕਰਦੀ ਰਹੀ ਹੈ ਨਾ। ਇਸੇ ਤਰ੍ਹਾਂ ਰਾਜੋਆਣਾ ਦਾ ਮਾਮਲਾ ਤਾਂ ਬਿਲਕੁਲ ਹੀ ਅਜੇ ਵੱਖਰਾ। ਉਹਦੇ ਵਿੱਚ ਤਾਂ ਉਹ ਕਹਿੰਦੇ ਜੀ ਅੱਜ ਤਾਂ ਪਹਿਲਾਂ ਫਾਂਸੀ ਵਾਲਾ ਰੱਦ ਕਰਾਵਾਂਗੇ, ਫਿਰ ਆਪਾਂ ਉਸ ਪਾਸੇ ਨੂੰ ਵਧਾਂਗੇ। ਪਰ ਓਵਰਆਲ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਸਿੱਖ ਕੈਦੀਆਂ ਦੇ ਨਾਲ ਹੋਰ ਸੂਬਿਆਂ ਦੇ ਵੱਖੋ-ਵੱਖ ਅਜਿਹੇ ਕਿੰਨੇ ਹੀ ਕਾਰਕੁਨ ਬੰਦ ਨੇ। ਉਹਨਾਂ ਸਾਰਿਆਂ ਦੀ, ਜਦੋਂ ਤੱਕ, ਮੈਂ ਤਾਂ ਕਹਿੰਦਾ ਕਿ ਇਹ ਸੰਸਥਾਵਾਂ ਜਿਹੜੀਆਂ ਆਪਣੇ ਪੱਧਰ ਤੇ ਲੜ ਰਹੀਆਂ, ਦੇਸ਼ ਪੱਧਰ ਤੇ ਇੱਕ ਕਿਉਂ ਨਹੀਂ ਹੋ ਕੇ ਲੜਦੀਆਂ ਇਹਨਾਂ ਲਈ? ਫਿਰ ਤੱਕ ਸ਼ਾਇਦ ਵੱਡੀ ਹੋਵੇ। ਤੇ ਦੂਸਰੇ ਪਾਸੇ ਸਰਕਾਰੀ ਸਿਸਟਮ, ਪ੍ਰਸ਼ਾਸਨਿਕ ਸਿਸਟਮ ਸਿੱਧਾ ਜੀ, ਇਹ ਜੀ ਜੇ ਬੰਦਾ ਛੱਡਿਆ ਸਮਾਜ ਲਈ ਖਤਰਾ ਹੈ ਜੀ, ਇਹ ਮਾਹੌਲ ਵਿਗੜ ਸਕਦਾ ਜੀ। ਬਈ ਫਿਰ ਤੁਹਾਡੀਆਂ ਅਦਾਲਤਾਂ ਥੋੜਾ ਬੰਦ ਹੋ ਗਈਆਂ, ਥਾਣੇ ਥੋੜਾ ਮੁੱਕ ਗਏ। ਜੇ ਦੁਬਾਰਾ ਕੁਛ ਜਾਊਗਾ ਤੁਸੀਂ ਦੁਬਾਰਾ ਕਾਰਵਾਈ ਕਰ ਸਕਦੇ ਹੋ, ਪਰ ਨਹੀਂ, ਤੁਸੀਂ ਪਹਿਲਾਂ ਹੀ ਧਾਰਨਾ ਬਣੇ, ਮਤਲਬ ਅਦਾਲਤ ਤੋਂ ਬਾਅਦ ਤੁਸੀਂ ਆਪਣਾ ਫੈਸਲਾ ਆਪ ਲੈ ਲਿਆ। ਫਿਰ ਦੂਸਰੇ ਪਾਸੇ ਆਪਾਂ ਇਹ ਵੀ ਤਰੀਕਾ ਕਰ ਦੇਖਿਆ ਕਿ ਕਈਆਂ ਦੀ ਰਿਹਾਈ ਹੋ ਜਾਂਦੀ ਹੈ, ਬੰਦਾ ਬਾਹਰ ਆਉਂਦਾ ਹੈ ਨਾ, ਜਦ ਦੂਏ ਥਾਣੇ ਵਾਲੇ ਚੱਕਣ ਲਈ ਆਹ ਮਾਮਲਾ ਵੀ ਹੈਗਾ ਜੀ। ਸੋ ਜਿਹਨੂੰ ਨਹੀਂ ਜਾਣ ਦੇਣਾ ਇਹ ਤਰੀਕੇ ਕਰ ਵੀ ਹੈਗੇ। ਪਰ ਹੁਣ ਕੀ ਸੁਪਰੀਮ ਕੋਰਟ ਦੀ ਸਪਸ਼ਟ ਹਦਾਇਤ ਤੋਂ ਬਾਅਦ ਸੂਬਿਆਂ ਦੀਆਂ ਸਰਕਾਰਾਂ ਚਾਰਜੋਈ ਕਰਨਗੀਆਂ? ਤੇ ਇਹਦੇ ਵਿੱਚੋਂ ਆਸ ਰੱਖੀਏ ਕਿ ਹੁਣ ਬੰਦੀ ਸਿੰਘ ਜਾਂ ਅਜਿਹੇ ਸਮਾਜਿਕ ਕਾਰਕੁਨ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹ ਰਿਹਾ ਹੋਣਗੇ। ਹਾਂਜੀ, ਬਿਲਕੁਲ। ਦੇਖੋ,
ਉਮੀਦ ਤਾਂ ਰੱਖਣੀ ਬਣਦੀ ਹੈ, ਪਰ ਸ਼ਰਮਾ ਜੀ ਜਿਵੇਂ ਤੁਸੀਂ ਧਿਰ ਦਾ ਹਾਲ ਸੁਣਾ ਹੀ ਦਿੱਤਾ ਵੀ ਜਿਹੜੀ ਉਹ ਸਰਵਉੱਚ ਧਿਰ ਹੈ, ਜੇ ਉਹਦੇ ਹੁਕਮਾਂ ਦਾ ਆਹ ਹਾਲ ਹੈ ਤੇ ਇੱਥੇ ਆਮ ਬੰਦਾ ਕਿੱਥੇ ਦੁਹਾਈ ਪਾਊਗਾ। ਬੰਦਾ ਤਾਂ ਇਹੀ ਜਾ ਕਰ ਸਕਦਾ ਨਾ ਵੀ ਉਹ ਅਦਾਲਤ ਦੇ ਵਿੱਚ ਜਾ ਵੜੇ, ਉਹ ਕੋਰਟ ਦੇ ਵਿੱਚ ਜਾ ਵੜੇ। ਜੇ ਕੋਰਟ ਤੋਂ ਵੀ ਹੁਕਮ ਆਏ ਜਿਹੜੇ ਤਾਮੀਲ ਨਾ ਹੋਣ ਤੇ ਫਿਰ ਆਮ ਬੰਦੇ ਦਾ ਭਰੋਸਾ ਕਿੱਥੇ ਬੱਝੇ ਸਿਸਟਮ ਦੇ ਉੱਤੇ।